गालां कढ़दे ने बीबियां नूं पुछ लो बीबियां खड़े हैं तुहाडे के सारे क्यों पे बदतमीजी बड़ी करदे ने धक्के मारदे ने बुलाओ जेड़ा गालां कढ़दा मैं वेखा किहड़ा गालां कढ़दा इत्थे 20 साल हो गए लगे हां कोई तरीके ने बिठाउण दा और लेना वाला भाई जेड़ा पहले आ या पीछे आ भेड़ बकरियां आ रहा बिल्कुल हां इन्हां चाहे जेड़े 5 बजे ते आके खड़े ने उन्हां दा भी कोई हाल नहीं जेड़े 9 बजे आके पैन उन्हां दा भी कोई हाल नहीं ना कोई लैन तरीका कार है इन्हां दा ना कोई बिठाउण दा ना अभी दिन 4-4 दिन 5-5 दिन हो गए ने इन्हां नूं आंदे धक्के खांदियां ने गरीबां दी कोई सुणदा ही नहीं हैगा ਉਹਨਾਂ ਨੇ ਕਾਰਡ ਖੜੇ ਨੇ ਜਿਹੜੇ ਵੋਟ ਵੇਖ ਮਾਈ ਦਾ ਪੈਨ ਭਈਆ ਨੂੰ ਇੱਧਰ ਵੇਖੋ ਮਾਂ ਜੀ ਦਾ ਆ ਮਾਈ ਜਾਨ ਮਾਂ ਜੀ ਨੂੰ ਕੀ ਹੋ ਗਿਆ ਵੇਖੋ ਖੂਨ ਨਿਕਲਦਾ ਪਿਆ ਮਾਂ ਜੀ ਆਹ ਤੇ ਸੁਣ ਲਓ ਨਾਲੇ ਚਪੇਟਾ ਮਾਰ ਧੱਕੇ ਕੀ ਕਰਦੇ ਨੇ ਚਪੇੜਾ ਮਾਰਦੇ ਨੇ ਧੱਕੇ ਮਾਰ ਕੇ ਬਾਹਰ ਚੀਰ ਦਿੱਤਾ ਇਧਰ ਬਾਹਰ ਬੁਲਾ ਕਿਹੜਾ ਮਾਰਦਾ ਮੈਂ ਉਹਨੂੰ ਵੇਖਾਂ ਆ ਵੇਖ ਨਾਲੇ ਇਹ ਤਾਂ ਬਜ਼ੁਰਗ ਮਾਈ ਹੈਗੀ ਬਜ਼ੁਰਗ ਮਾਈ ਪੈਰ ਵੇਖੋ ਉਹਨਾਂ ਦਾ ਹਾਲ ਕੀ ਬਣ ਇਹ ਕੀ ਧੱਕਾ ਮਾਰਿਆ ਨੇ ਆ ਔਰਤਾਂ ਨੇ ਧੱਕਾ ਮਾਰਿਆ ਤੇ ਉੱਤੇ ਚੜ ਗਈਆਂ ਇਹ ਤਾਂ ਰਸ਼ ਵਿੱਚ ਉਹ ਕੋਈ ਬੰਦੋਬਸਤ ਹੈ ਨਹੀਂ ਜੀ ਇੱਥੇ ਆਹ ਵੇਖੋ ਇਹ ਇੰਨੀਆਂ ਸਾਡੀਆਂ ਮਾਵਾਂ ਭੈਣਾਂ ਇੱਥੇ ਖੜੀਆਂ ਨੇ ਤੇ ਸਿਰਫ 80 ਦਾ ਟੋਕਨ ਲੱਗਣਾ ਤੇ ਸਵੇਰ ਦੀਆਂ ਦੂਜਿਆਂ ਪਿੰਡਾਂ ਜੋ ਆਈਆਂ ਨੇ ਤੇ ਪਾਰ ਤੱਕ ਆਈਆਂ ਨੇ ਕਮਨਪੁਰ ਦਰਿਆ ਪਾਰ ਤੇ ਆਈਆਂ ਨੇ 40-50 ਕਿਲੋਮੀਟਰ ਦੂਰੋਂ ਵੀ ਆਈਆਂ ਨੇ ਤੇ ਇਹਨਾਂ ਦਾ ਮਤਲਬ ਇਹ ਭੁੱਖੀਆਂ ਪਾਣੀਆਂ ਇੱਥੇ ਖਲੋਤੀਆਂ ਸ਼ਾਮ ਨੂੰ ਵਾਪਸ ਚਲੀਆਂ ਜਾਂਦੀਆਂ ਨੇ ਇਹ ਸਵੇਰੇ ਸਵੇਰੇ ਆ ਕੇ ਦਰਵਾਜ਼ਾ ਬੰਦ ਕਰ ਲੈਂਦੇ ਨੇ ਸਾਰਾ ਕੋਈ ਅੱਲਾਹ ਕਰੇ ਕਿ ਆਨੇ ਆਈ ਨਾ ਆ ਗਿਆ ਅਸੀਂ ਆਨੇ ਕਾਮਯਾਬ ਨਾ ਹੋਵੇ ਹਾਂ ਜੀ ਨਾ ਹੋਵਣ ਹਾਂ ਮਿਹਨਤ ਮਨਜ਼ੂਰੀ ਕਰਕੇ ਤੇਰੇ ਮੇਰੇ ਦੱਸੋ ਕਿੰਨੀ ਵਾਰੀ ਆਈਆਂ ਮਿਹਨਤ ਹੁਣ ਨਹੀਂ ਹੁੰਦਾ ਨਹੀਂ ਹੁੰਦੀ ਹੁਣ ਸਾਡੇ ਵਰਗਿਆਂ ਨੂੰ 6-7 ਵਾਰੀ ਹੋ ਗਏ ਆਇਆ ਕਰਾ ਲੈ ਤਾਂ ਦਿਹਾੜੀ ਆ ਨਹੀਂ ਤੁਸੀਂ ਫਿਕਰ ਨਾ ਕਰੋ ਇਨਸ਼ਾਅੱਲਾ ਤੁਸੀਂ ਐ ਨਹੀਂ ਜੇ ਇਹ ਨਹੀਂ ਕਰਨਾ ਕਿੰਨਾ ਪਣ ਕਰਨਾ ਕੋਲ ਗਲਾਬਾਂ ਦੇ ਤੋੜ ਕੇ ਦਿਹਾੜੀ ਮਿਹਨਤ ਕਰਨੇ ਆ ਭੈਣ ਅਸੀਂ ਇੱਥੇ ਆਣੇ ਆ ਬੜਾ ਸਾਫੀ ਕਰਨਾ ਕਿੰਨਾ ਆਉਂਦੇ ਨੇ 1000 ਦਾ ਸਰਵੇ ਦਾ ਵੱਡੇ ਲਿਆ ਜਾਇਆ ਜੇ ਸਰਵੇ ਕਰਨੇ 1000 ਦਿਓ ਜਾਂ ਲਈ ਖੜੇ ਹੁਣ ਕਿੱਥੋਂ ਦੇਗੇ 1000 ਹੋਰ ਕੀ ਕਰਦੇ ਇਹ ਵਾ ਸਾਈਟ ਵਰ ਗਏ ਨੇ ਤੇ ਤਿੰਨ ਬੱਚੀਆਂ ਮਜ਼ਦੂਰ ਹੈਗੀਆਂ ਨੇ ਕਿੱਥੇ ਉਹਨਾਂ ਦੇ ਆਈਏ ਤੇ ਕੀ ਕਰੀਏ ਨਾ ਕਿਰਾਏ ਤੇ ਬੈਠਿਆ ਨਾ ਕੋ ਥਾਂ ਨਾ ਮਕਾਨ ਤੇ ਫਿਰ ਅਸੀਂ ਇਹਨਾਂ ਨੂੰ 1000 ਦਿਹਾੜੀ ਕਰੀਏ 1000 ਦਾ ਘਿਓ ਲੈ ਗਿਆ ਆਟਾ ਲੈ ਗਿਆ ਕੀ ਕਰੀਏ ਮਜ਼ਾਰੇ ਨਾਲ ਲਿਆ ਤੇ ਕੁਛ ਨਹੀਂ ਆ ਬੇਬੇ ਵੱਡੇ ਵੇਲੇ ਆਵੀਂ ਤੇ ਕੋਸ਼ਿਸ਼ ਕਰ ਲੈ ਜੇ ਯਦੀਦ ਸੁਣਦੇ ਨੇ ਤੇ ਠੀਕ ਹੈ ਨਹੀਂ ਤਾਂ ਮੈਂ ਦੱਸਿਆ ਵੀ 8 ਤਰੀਕ ਨੂੰ 8 ਤੋਂ ਬਾਅਦ ਜੋ ਸਾਡੀ ਹੁਕੂਮਤ ਆਵੇਗੀ ਅਸੀਂ ਇਹਨਾਂ ਨੂੰ ਕੱਢਾਂਗੇ ਫਿਰ ਆਪਣੀ ਮਦਦ ਕਰਾਂਗੇ ਹਾਂ ਫਿਰ ਅਸੀਂ ਮਦਦ ਕਰਾਂਗੇ ਇਨਸ਼ਾਅੱਲਾ ਹਾਂ ਤੇ ਇਹ ਥਾਂ ਵੱਡੇ ਲਿਆਵਾਂ ਤੇ ਨਾ ਇੱਕ ਮੈਨੂੰ ਇਹ ਦੱਸੋ ਵੀ ਇੱਥੇ ਕਿੰਨੇ ਬੰਦੇ ਡੇਲੀ ਆਉਂਦੇ ਤੇ ਕਿੰਨਿਆਂ ਦਾ ਟੋਕਨ ਨੇੜੇ ਆ ਜਾ ਪੁੱਤਰ ਇਹਨਾਂ ਦਾ ਲੱਗਦਾ ਨਹੀਂ ਜੀ ਕਈਆਂ ਦਾ ਨਹੀਂ ਲੱਗਦਾ ਹੁਣ ਨਹੀਂ 10 ਸਿਰਫ 100 ਟੋਕਨ ਲਾਉਂਦੇ ਪੈਣ 100 90 90-100 ਉਹ ਵੀ ਸਿਫਾਰਿਸ਼ ਵਾਲਿਆਂ ਨੇ ਲੱਗਦੇ ਨੇ ਗਰੀਬ ਬੰਦੇ 3-3 4-4 ਪੈਸੇ ਵੀ ਲੈਂਦੇ ਨੇ ਨਹੀਂ ਪੈਸੇ ਨਹੀਂ ਸਿਰਫ ਸਿਫਾਰਿਸ਼ਾਂ ਚੱਲਦੀਆਂ ਨੇ ਸਿਫਾਰਿਸ਼ਾਂ ਚੱਲਦੀਆਂ ਨੇ ਤੇ ਸਿਫਾਰਿਸ਼ਾਂ ਨੂੰ ਲੀਗ ਦੀਆਂ ਚੱਲਦੀਆਂ ਤੇ ਪ੍ਰੋਗਰਾਮ ਬੇਨਵੀਰ ਦਾ ਹੈ ਅੰਦਰ ਮੁਲਾਜ਼ਮ ਸਾਰੇ ਨੂਨ ਲੀਗ ਦੇ ਲੱਗੇ ਨੇ ਇਹ ਸਾਰੀ ਕਿਆਦਤ ਨੂੰ ਔਰ ਸਰਕਾਰ ਨੂੰ ਵੀ ਪਤਾ ਹੋਵੇ ਬੇਨਜ਼ੀਰ ਇਨਕਮ ਸਪੋਰਟ ਸ਼ਹੀਦ ਨੇ ਆਪਣੀ ਜਾਨ ਦੇ ਕੇ ਲਿਆਂਦਾ ਗਰੀਬਾਂ ਲਈ ਔਰ ਇੱਥੇ ਆ ਵਿਖਾ ਪੁੱਤਰ ਆ ਸਾਰੇ ਜਿੰਨੇ ਖਲੋਤੇ ਨੇ ਜਿੰਨੀਆਂ ਬੀਬੀਆਂ ਖਲੋਤੀਆਂ ਨੇ ਇਹ 70-80 ਦਾ ਟੋਕਨ ਲੱਗਣਾ ਕਮ ਸੇ ਕਮ 1000 ਬੀਬੀ ਸਾਡੀ ਮਾਂ ਭੈਣ ਆਉਂਦੀ ਇੱਥੇ ਠੀਕ ਹੈ ਇਹ 70-80 ਬੀਬੀ ਚੋਂ ਸਿਰਫ ਜਿਹੜਾ ਉਹ ਸਿਫਾਰਸ਼ੀ ਜਿਹੜੀਆਂ ਨੇ ਉਹਨਾਂ ਦਾ ਲੱਗਦਾ ਹੈ ਬਾਕੀਆਂ ਦੇ ਨਾ ਇਹ ਸਰਵੇ ਕਰਦੇ ਪਏ ਨੇ ਨਾ ਇਹ ਟੋਕਨ ਲਾਉਂਦੇ ਪਏ ਨੇ ਇਹ ਹਾਲਤ ਦੇਖ ਲਈ ਤੁਸੀਂ ਜੋ ਇੱਥੇ ਬਣੀ ਖਲੋਤੀ ਅਸੀਂ ਇੱਧਰ ਇੱਕ ਵਾਰ ਇੱਧਰ ਪੁੱਤਰ ਇੱਧਰ ਮੇਰੇ ਵੱਲ ਅਸੀਂ ਆ ਜਿਹੜੇ ਨੂਨ ਲੀਗ ਦੇ ਮੁਲਾਜ਼ਮ ਨੇ ਇਸ ਦਫ਼ਤਰ ਚ ਕਢਾਣੇ ਨੇ ਨੂਨ ਲੀਗ ਦੇ ਕਿਸੇ ਮੁਲਾਜ਼ਮ ਦਾ ਇੱਥੇ ਤੁੱਕ ਨਹੀਂ ਬਣਦੀ ਵੀ ਉਹ ਇੱਥੇ ਮੁਲਾਜ਼ਮ ਹੋਵੇ ਬੇਨਜ਼ੀਰ ਇਨਕਮ ਸਪੋਰਟ ਦੇ ਦਫ਼ਤਰ 'ਚ ਔਰ ਇਹ ਨੂਨ ਲੀਗ ਦੇ MP MNA ਦੀਆਂ ਸਿਫਾਰਿਸ਼ਾਂ ਦੇ ਇੱਥੇ ਟੋਕਨ ਲੱਗਣ ਇਹ ਹਰ ਮਹਿਕਮੇ 'ਚ ਇਹਨਾਂ ਬੰਦੇ ਖਰੀਦੇ ਨੇ ਆਪਣੇ ਤੇ ਲਵਾਏ ਨੇ ਔਰ ਉਹ ਜਿਹੜਾ ਹੱਕ ਗਰੀਬਾਂ ਦਾ ਉਹ ਖਾਂਦੇ ਪਏ ਨੇ